ਦੱਸਿਆ ਜਾਂਦਾ ਕਿ 1947 ਦੀ ਵੰਡ ਬਾਰੇ ਜਿਹੜਾ ਹੈ ਕਿ ਬਹੁਤ ਸਾਰੀ ਕਤਲੋ ਗਾਰਤ ਇਸ ਸਟੇਸ਼ਨ ਦੇ ਉੱਤੇ ਹੋਈ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਟ੍ਰੇਨਾਂ ਇੰਡੀਆ ਦੇ ਵਿੱਚੋਂ ਲਾਸ਼ਾਂ ਦੀਆਂ ਭਰੀਆਂ ਹੋਈਆਂ ਇਸ ਸਟੇਸ਼ਨ ਤੇ ਆਣ ਕੇ ਰੁਕੀਆਂ ਸੀ। ਇਸ ਖਿੜਕੀ ਦੇ ਵਿੱਚੋਂ ਬਹੁਤ ਸਾਰੇ ਹਿੰਦੂਆਂ ਅਤੇ ਸਿੱਖਾਂ ਵੀਰਾਂ ਨੇ ਟਿਕਟਾਂ ਲਈਆਂ ਸੀਗੀਆਂ ਇੰਡੀਆ ਜਾਣ ਦੀਆਂ। ਇਹ ਸਾਰਾ ਜਿਹੜਾ ਸਟੇਸ਼ਨ ਸੀ ਇਹ ਖੂਨੋ ਖੂਨ ਹੋਇਆ ਸੀ। ਕਿਤੇ ਕਿਸੇ ਹਿੰਦੂ ਦੀ ਲਾਸ਼ ਪਈ ਸੀ, ਕਿਤੇ ਸਿੱਖ ਦੀ ਪਈ ਸੀ, ਕਿਤੇ ਮੁਸਲਿਮ ਭਰਾ ਦੀ ਪਈ ਸੀ। ਆ ਜਿਹੜਾ ਸੀ ਕਿ ਲਾਸ਼ਾਂ ਨਾਲ ਭਰਿਆ ਹੋਇਆ ਸੀ। ਇਹ ਜਿਹੜੀ ਟ੍ਰੇਨ ਸੀਗੀ ਇਹ ਕਹਿੰਦੇ ਸੀ ਕਿ 1947 ਦੇ ਵੇਲੇ ਜਿਹੜੀ ਕਿ ਸਾੜੀ ਗਈ ਸੀ, ਜਲਾਈ ਗਈ ਸੀ। ਇਹ ਤੁਹਾਨੂੰ ਕੁਝ ਹਾਲਤ ਦਿਖਾਉਂਦੇ ਆ ਸੀਟਾਂ। ਇਹ ਉਰੋਂ ਦੀ ਜਿਹੜੀ ਟ੍ਰੇਨ ਹੈ ਕਿ ਬਿਲਕੁਲ ਨਕਾਰਾ ਕਰ ਦਿੱਤੀ ਗਈ ਹੈ। ਇੱਥੇ ਇਹਦੇ ਕਾਫੀ ਜਿਹੜੇ ਆ ਕਿ ਡੱਬੇ ਹੈਗੇ ਆ ਟ੍ਰੇਨ ਦੇ 1 2 3 4। ਹਾਂਜੀ, ਇਹ ਜਿਹੜੀ ਟ੍ਰੇਨ ਆ ਇਹ ਜਲਾਈ ਗਈ ਸੀ ਉਦੋਂ। ਇਹ ਵੱਲਾ ਆਲਮ ਉਦੋਂ ਇਹਦੇ ਵਿੱਚ ਪੈਸੇਂਜਰ ਜਿਹੜੇ ਸੀਗੇ ਉਹ ਸਿੱਖ ਸੀ ਜਾਂ ਹਿੰਦੂ ਸੀ ਜਾਂ ਇਹ ਮੁਸਲਮਾਨਾਂ ਵੱਲੋਂ ਜਲਾਈ ਗਈ ਸੀ। ਜੀ अस्सलाम वालेकुम जी, ਤੁਸੀਂ ਜੁੜੇ ਹੋ ਇਸ ਟਾਈਮ ਪੰਜਾਬੀ ਵਿਚਾਰ ਚੈਨਲ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਰਿਆਨ ਮਲਿਕ ਜੀ। ਦੋਸਤੋ, ਅਸੀਂ ਅੱਜ ਪਹੁੰਚੇ ਹੋਏ ਹਾਂ ਲੈਲਪੁਰ ਰੇਲਵੇ ਸਟੇਸ਼ਨ, ਜਿਹੜਾ ਕਿ ਹੁਣ ਇਹਦਾ ਨਾਂ ਹੈ ਰੇਲਵੇ ਸਟੇਸ਼ਨ ਫੈਸਲਾਬਾਦ। ਤੇ ਤੁਹਾਨੂੰ ਦੱਸਦੇ ਜਾਈਏ, ਇਹਦਾ ਤਾਰਫ ਕਰਾਉਂਦੇ ਜਾਈਏ ਕਿ ਲੈਲਪੁਰ ਜਿਹੜਾ ਸੀਗਾ ਉਹ ਸਨ 1880 ਦੇ ਵਿੱਚ ਸਰ ਜੇਮਸ ਲਾਇਲ ਨੇ ਵਸਾਇਆ ਸੀ। ਤੇ ਇਹ ਉਦੋਂ ਹੀ ਆ ਜਿਹੜਾ ਕਿ ਰੇਲਵੇ ਟਰੈਕ ਬਣਾਇਆ ਗਿਆ ਸੀਗਾ ਬਰਸਗੀਰ ਦੇ ਵਿੱਚ, ਜਿਹੜਾ ਕਿ ਪੂਰਾ ਰੇਲਵੇ ਲਾਈਨ ਵਿਛਾਈ ਗਈ ਸੀ ਅੰਗਰੇਜ਼ ਹਕੂਮਤ ਵੱਲੋਂ। ਇਹ ਇੱਥੇ ਤੁਹਾਨੂੰ ਦਿਖਾਉਂਦੇ ਆ ਜੀ। ਇਹ ਹੈਗਾ ਜੀ 1904 ਜਿਹੜਾ ਕਿ ਆ ਮਾਡਲ ਖਿਲਾਰਿਆ ਗਿਆ। 1904 ਦੇ ਵਿੱਚ ਜਿਹੜੀ ਇਹਦੀ ਤਮੀਰ ਹੋਈ ਸੀ ਰੇਲਵੇ ਸਟੇਸ਼ਨ ਦੀ। ਤੇ ਜਦੋਂ 1947 ਦੀ ਵੰਡ ਪਈ ਆ ਜੀ, ਸਾਡਾ ਜਿਹੜਾ ਸਟੋਰੀ ਦਾ ਮਕਸਦ ਹੈਗਾ ਹੈ ਕਿ ਜਦੋਂ 1947 ਦੀ ਵੰਡ ਪਈ ਤੇ ਬਹੁਤ ਸਾਰੇ ਜਿਹੜੇ ਫੈਸਲਾਬਾਦ ਸ਼ਹਿਰ ਦੇ ਜਿਹੜੇ ਹਿੰਦੂ ਯਾਤਰੀ ਸੀ, ਇਹ ਹਿੰਦੂ ਸੀਗੇ ਤੇ ਜਿਹੜੇ ਸੀਗੇ ਸਿੱਖ ਹੈਗੇ ਸੀਗੇ ਵੀਰ, ਉਹ ਇੱਥੋਂ ਹਿਜਰਤ ਕਰਕੇ ਤੇ 1947 ਦੇ ਵਿੱਚ ਜਿਹੜਾ ਕਿ ਚੜ੍ਹਦੇ ਪੰਜਾਬ ਚਲੇ ਗਏ ਸੀ ਇੰਡੀਆ ਦੇ ਵਿੱਚ। ਤੇ ਆਓ ਤੁਹਾਨੂੰ ਦਿਖਾਉਂਦੇ ਆ ਕਿ ਇੱਥੇ ਕਿਹੜੀ ਕਿਹੜੀ ਜਗ੍ਹਾ ਹੈਗੀ ਆ ਜਿੱਥੋਂ ਟਿਕਟ ਘਰ ਦਿਖਾਉਂਦੇ ਆ ਰੇਲਵੇ ਸਟੇਸ਼ਨ ਦਾ। ਪੁਰਾਣੀਆਂ ਇਮਾਰਤਾਂ ਦਿਖਾਵਾਂਗੇ ਤੁਹਾਨੂੰ। ਤੇ ਇਹ ਜੀ ਰੇਲਵੇ ਸਟੇਸ਼ਨ ਦਾ ਮੇਨ ਗੇਟ। ਤੇ ਦੱਸਿਆ ਜਾਂਦਾ ਕਿ 1947 ਦੀ ਵੰਡ ਬਾਰੇ ਜਿਹੜਾ ਹੈ ਕਿ ਬਹੁਤ ਸਾਰੀ ਕਤਲੋ ਗਾਰਤ ਇਸ ਸਟੇਸ਼ਨ ਦੇ ਉੱਤੇ ਹੋਈ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਟ੍ਰੇਨਾਂ ਇੰਡੀਆ ਦੇ ਵਿੱਚੋਂ ਲਾਸ਼ਾਂ ਦੀਆਂ ਭਰੀਆਂ ਹੋਈਆਂ ਇਸ ਸਟੇਸ਼ਨ ਤੇ ਆਣ ਕੇ ਰੁਕੀਆਂ ਸੀ। ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਸਟੇਸ਼ਨ ਦੇ ਅੰਦਰ। ਲੋ ਜੀ, ਅਸੀਂ ਮੌਜੂਦ ਹਾਂ ਇਸ ਟਾਈਮ ਸਟੇਸ਼ਨ ਦੇ ਗੇਟ ਤੇ। ਲੋ ਜੀ, 1947 ਦੀ ਵੰਡ ਬਾਰੇ ਇਸ ਖਿੜਕੀ ਦੇ ਵਿੱਚੋਂ ਬਹੁਤ ਸਾਰੇ ਹਿੰਦੂਆਂ ਅਤੇ ਸਿੱਖਾਂ ਵੀਰਾਂ ਨੇ ਟਿਕਟਾਂ ਲਈਆਂ ਸੀਗੀਆਂ ਇੰਡੀਆ ਜਾਣ ਦੀਆਂ। ਇਹ ਜੀ ਪੁਰਾਣੀ ਇਮਾਰਤ ਹੈਗੀ ਆ। ਹੁਣ ਨਵਾਂ ਟਿਕਟ ਘਰ ਉੱਧਰਲੀ ਸਾਈਡ ਤੇ ਬਣ ਗਿਆ, ਲੇਕਿਨ ਆਹ ਜਿਹੜੀ ਹੈਗੀ ਆ ਇਹ ਛੱਤ ਬਿਲਕੁਲ ਉੱਤੇ ਲੱਕੜੀ ਦੀ ਸੀਗੀ ਬਣੀ ਹੋਈ ਤੇ ਜਿਹੜੀ ਕਿ ਹੁਣ ਸੀਲਿੰਗ ਕੀਤੀ ਹੋਈ ਹੈ। ਲੋ ਜੀ, ਇਸ ਟਿਕਟ ਘਰ ਦੇ ਵਿੱਚੋਂ ਟਿਕਟਾਂ ਲਈਆਂ ਗਈਆਂ ਸੀ। ਆਪ ਪੈਸੇਂਜਰ ਬੈਠੇ ਹੋਏ ਨੇ ਉੱਧਰਲੀ ਸਾਈਡ ਤੇ ਆ ਸਟੇਸ਼ਨ ਜਾਣ ਵਾਸਤੇ। ਇੱਕ ਇਹ ਸੀਗਾ ਤੇ ਇੱਕ ਇਹ ਸੀਗਾ ਜੀ ਟਿਕਟ ਘਰ ਬਣਿਆ ਹੋਇਆ।
ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਉਦੋਂ ਇਸ ਸਟੇਸ਼ਨ ਦੇ ਉੱਤੇ ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਰਸ਼ ਇਸ ਸਟੇਸ਼ਨ ਦੇ ਉੱਤੇ ਸੀ। ਉਹ ਜੀ ਉਹ ਸਾਹਮਣੇ ਮਾਡਲ ਖਲੋਤਾ ਹੋਇਆ ਟ੍ਰੇਨ ਦਾ। ਉਹ ਜੀ ਆ ਜੀ ਲੈਲਪੁਰ ਦਾ ਸਟੇਸ਼ਨ। ਪੈਸੇਂਜਰ ਬੈਠੇ ਹੋਏ ਨੇ ਟ੍ਰੇਨ ਦਾ ਇੰਤਜ਼ਾਰ ਕਰਨ ਦੇ। ਹਾਂਜੀ ਲੋ ਜੀ, ਅਸੀਂ ਹੁਣ ਪਹੁੰਚ ਗਏ ਹਾਂ ਜੀ ਰੇਲਵੇ ਟਰੈਕ ਦੇ ਉੱਤੇ। ਤੇ ਆ ਦੋਵੇਂ ਇੰਜਣ ਜਿਹੜੇ ਸਟਾਰਟ ਹੈਗੇ ਆ ਤੁਹਾਡੇ ਸਾਹਮਣੇ ਲਿਖਿਆ ਹੋਇਆ ਜੀ ਫੈਸਲਾਬਾਦ ਸਟੇਸ਼ਨ। ਲੋ ਜੀ ਲੋ ਜੀ, ਜਦੋਂ ਵੰਡ ਪਈ ਆ 1947 ਦੀ, ਤੇ ਇਹ ਜਿਹੜੇ ਟਰੈਕ ਆ ਇਸ ਸਟੇਸ਼ਨ ਦੇ ਉੱਤੇ ਜਿਹੜਾ ਹੀ ਦੱਸਦੇ ਕਿ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਇਸ ਤਰ੍ਹਾਂ, ਜਿਸ ਤਰ੍ਹਾਂ ਤੁਹਾਨੂੰ ਹੁਣ ਬੰਦੇ ਨਜ਼ਰ ਆ ਰਹੇ ਆ, ਇਸ ਤਰ੍ਹਾਂ ਇੱਥੇ ਲਾਸ਼ਾਂ ਹੀ ਲਾਸ਼ਾਂ ਸੀਗੀਆਂ 1947 ਦੀ ਵੰਡ ਬਾਰੇ। ਇਹ ਸਾਰਾ ਜਿਹੜਾ ਸਟੇਸ਼ਨ ਸੀ ਉਹ ਖੂਨੋ ਖੂਨ ਹੋਇਆ ਸੀ। ਕਿਤੇ ਕਿਸੇ ਹਿੰਦੂ ਦੀ ਲਾਸ਼ ਪਈ ਸੀ, ਕਿਤੇ ਸਿੱਖ ਦੀ ਪਈ ਸੀ, ਕਿਤੇ ਮੁਸਲਿਮ ਭਰਾ ਦੀ ਪਈ ਸੀ। ਇਹ ਜਿਹੜਾ ਸੀ ਕਿ ਲਾਸ਼ਾਂ ਨਾਲ ਭਰਿਆ ਹੋਇਆ ਸੀ। ਲੋ ਜੀ ਇੱਥੇ ਆਣ ਕੇ ਜਿਹੜੀਆਂ ਕਿ ਮੇਨ ਲਾਈਨਾਂ ਇਕੱਠੀਆਂ ਹੋ ਜਾਂਦੀਆਂ। ਲੋ ਜੀ ਆ ਜੀ ਇੰਜਣ ਦਾ ਫਰੰਟ ਵਾਲਾ ਹਿੱਸਾ। ਲੋਕ ਇੰਤਜ਼ਾਰ ਕਰ ਰਹੇ ਆ ਜੀ ਟ੍ਰੇਨ ਦਾ। ਇਹ ਜਿਹੜਾ ਟਰੈਕ ਹੈਗਾ ਵਾ ਜਿਹਦੇ ਉੱਤੇ ਮੈਂ ਤੁਰ ਰਿਹਾ ਇਸ ਟਾਈਮ, ਦੱਸਿਆ ਜਾਂਦਾ ਕਿ ਇਸ ਟਰੈਕ ਦੇ ਉੱਤੇ ਬਹੁਤ ਸਾਰੀਆਂ ਲਾਸ਼ਾਂ ਪਈਆਂ ਹੋਈਆਂ ਸੀ। ਬਹੁਤ ਸਾਰੇ ਕਤਲੋ ਗਾਰਤ ਲੋਕ ਜਿਹੜੇ ਕਿਤੇ ਨਾ ਕਿਤੇ ਮੰਜ਼ਿਲ ਤੇ ਪਹੁੰਚਣ ਦੀ ਕਰ ਰਹੇ ਸੀਗੇ ਤਿਆਰੀ, ਲੇਕਿਨ ਉਹਨਾਂ ਨੂੰ ਕੀ ਪਤਾ ਸੀਗਾ ਕਿ ਇਸ ਜਿਹੜਾ ਸਫ਼ਰ ਉਹਨਾਂ ਦਾ ਆਖਰੀ ਸਫ਼ਰ ਹੋਏਗਾ। ਪਤਾ ਨਹੀਂ ਕਿਸੇ ਨੇ ਪਹੁੰਚਣਾ ਕਿ ਨਹੀਂ ਪਹੁੰਚਣਾ। ਅਫਰਾ ਤਫਰੀ ਦਾ ਆਲਮ ਸੀ ਹਰ ਪਾਸੇ। ਲੈਲਪੁਰ ਜਿਹੜਾ ਸਟੇਸ਼ਨ ਸੀ ਇੱਕ ਮੰਨਿਆ ਤੰਨਿਆ ਸਟੇਸ਼ਨ ਸੀਗਾ ਬਰਸਗੀਰ ਦੇ ਵਿੱਚ, ਕਿਉਂਕਿ ਸ਼ੁਰੂ ਤੋਂ ਤਜਾਰਤ ਦਾ ਹੱਬ ਰਿਹਾ ਇਹ ਸ਼ਹਿਰ। ਲਓ ਜੀ ਲੋ ਜੀ ਆਹ ਉਹ ਜਗ੍ਹਾ ਜੀ ਜਿੱਥੇ ਟ੍ਰੇਨ ਦੇ ਟਰੈਕ ਬਦਲੇ ਜਾਂਦੇ ਆ। ਆਹ ਦੇਖੋ ਜੀ ਉਹ ਸਾਹਮਣੇ ਤੁਹਾਡੇ ਸਿਗਨਲ ਲੱਗਾ ਹੋਇਆ ਜਿੱਥੋਂ ਕਿ ਟ੍ਰੇਨ ਨੂੰ ਟਰੈਕ ਦਿੱਤੇ ਜਾਂਦੇ ਆ। ਲੋ ਜੀ ਤੁਹਾਨੂੰ ਕੁਝ ਹੋਰ ਹਿੱਸੇ ਦਿਖਾਉਂਦੇ ਆ ਸਟੇਸ਼ਨ ਦੇ। ਲੋ ਜੀ ਆ ਜੀ ਸਟੇਸ਼ਨ ਦੀ ਪੁਰਾਣੀ ਬਿਲਡਿੰਗ, ਜਿਹੜੇ ਕਿ ਦਫ਼ਤਰ ਬਣੇ ਹੋਏ, ਜਿੱਥੇ ਕਿ
ਟੀਸੀ ਵਗੈਰਾ ਜਾਂ ਟਿਕਟ ਘਰ ਦੇ ਅਫਸਰ ਰੈਸਟ ਕਰਦੇ ਹੁੰਦੇ ਸੀਗੇ, ਇਹ ਰੈਸਟ ਰੂਮ ਬਣੇ ਹੋਏ। ਲੋ ਜੀ, ਆ ਹੁਣ ਤੁਹਾਨੂੰ ਟ੍ਰੇਨ ਦਿਖਾ ਰਹੇ ਆ। ਇਹ ਜਿਹੜੀ ਟ੍ਰੇਨ ਸੀਗੀ, ਇਹ ਕਹਿੰਦੇ ਸੀ ਜੀ 1947 ਦੇ ਵੇਲੇ ਜਿਹੜੀ ਕਿ ਸਾੜੀ ਗਈ ਸੀ, ਜਲਾਈ ਗਈ ਸੀ। ਇਹਦੀਆਂ ਤੁਹਾਨੂੰ ਕੁਝ ਹਾਲਤ ਦਿਖਾਉਂਦੇ ਆ। ਸੀਟਾਂ ਆ ਦੇਖੋ ਜੀ ਅੰਦਰ। ਇਹ ਉਦੋਂ ਦੀ ਹੋਈ ਜਿਹੜੀ ਟ੍ਰੇਨ ਹੈ ਕਿ ਬਿਲਕੁਲ ਨਕਾਰਾ ਕਰ ਦਿੱਤੀ ਗਈ ਹੈ ਇੱਥੇ। ਇਹਦੇ ਕਾਫੀ ਜਿਹੜੇ ਆ ਇੱਕ ਡੱਬੇ ਹੈਗੇ ਆ ਟ੍ਰੇਨ ਦੇ, 1 2 3 4। ਹਾਂਜੀ, ਇਹ ਜਿਹੜੀ ਟ੍ਰੇਨ ਆ ਇਹ ਜਲਾਈ ਗਈ ਸੀ ਉਦੋਂ। ਇਹ ਵਾਲਾ ਆਲਮ ਉਦੋਂ ਇਹਦੇ ਵਿੱਚ ਪੈਸੇਂਜਰ ਜਿਹੜੇ ਸੀਗੇ ਉਹ ਸਿੱਖ ਸੀ ਜਾਂ ਹਿੰਦੂ ਸੀ, ਜਾਂ ਇਹ ਮੁਸਲਮਾਨਾਂ ਵੱਲੋਂ ਜਲਾਈ ਗਈ ਸੀ ਜੀ। ਇਹ ਉਹ ਟ੍ਰੇਨ ਆ ਜੀ। ਲੋ ਜੀ ਦੇਖੋ ਜੀ, ਬਿਲਕੁਲ ਸੜੀ ਹੋਈ ਆ, ਅੰਦਰੋਂ ਬਾਹਰੋਂ ਗਲ ਗਏ ਆ ਮੁਕੰਮਲ ਤੌਰ ਤੇ। ਲੋ ਜੀ ਦੇਖੋ ਹੁਣ ਪੈਸੇਂਜਰਾਂ ਨਾਲ ਜਿਹੜਾ ਕਿ ਸਟੇਸ਼ਨ ਭਰਿਆ ਹੋਇਆ, ਟ੍ਰੇਨ ਦਾ ਇੰਤਜ਼ਾਰ ਕਰ ਰਹੇ ਆ ਪੈਸੇਂਜਰ।